सुनो सिंह सरदार बगीले राओ जी, पाला पो न पाला मांग, पाला मी तवाओ जी। दो जाली दा वंता जिਉਂ दो कुत्तियां च सूर। सलाम च चार बीवियां भी करन दी इजाजत है एक वक्त च जी जी, लेकिन इंसाफ कायम करन दा जेड़ा हुक्म है ये बड़ा सख्त है। इस तरह ही एक होर अखान भी है कि दो जाली दा माणा दाढ़ी खोदी अखो काणा। चम प्यारा नहीं हुंदा, हाँ जी, कम प्यारा हुंदा है। पूरी दुनिया का ਜਿਹੜਾ ਸਰਮਾਏਦਾਰ ਹੈ ਉਹਦਾ ਤੇ ਚੁੱਕੇ ਪ੍ਰੋਫਿਟ ਮੋਟੇ ਵੀ ਹੁੰਦਾ ਉਹਦਾ ਕਾਰੋਬਾਰ ਔਰ ਉਹ ਪ੍ਰੋਫਿਟ ਅਗਰ ਉਹਨੂੰ ਆਏਗਾ ਤੇ ਉਹਦੀ ਫੈਕਟਰੀ ਆ ਉਹਦਾ ਕਾਰੋਬਾਰ ਉਹਦਾ ਬਿਜ਼ਨਸ ਚੱਲੇਗਾ। ਇਸ ਵਾਸਤੇ ਉਹ ਫਿਰ ਕੰਮ ਚੰਮ ਨੂੰ ਪਿਆਰਾ ਨਹੀਂ ਕਰਦੇ, ਉਹਨਾਂ ਨੂੰ ਕੰਮ ਪਿਆਰਾ ਹੁੰਦਾ ਹੈ ਵੀ ਬੰਦਾ ਜਿਹੜਾ ਮੈਂ ਲਾਇਆ ਹੈ ਤਨਖਾਹ ਜਿਹਨੂੰ ਦੇਣਾ ਇਹ ਕੰਮ ਵੀ ਪੂਰਾ ਕਰਦਾ ਕਿ ਨਹੀਂ ਕਰਦਾ। ਹਿਲੇ ਨੂੰ ਹਲਾਈਏ ਨਾ ਤੇ ਫਿਰ ਹਿਲੇ ਦਾ ਭਾਗ ਹੋਈਏ ਨਾ। ਇਸ ਅਖਾਣ 'ਚ ਦੱਸਿਆ ਗਿਆ ਕਿ ਜਿਹਨੂੰ ਜਿਹੜੀ ਆਦਤ ਪੈ ਗਈ ਹੈ ਨਾ ਜੀ ਜੀ ਹਾਂਜੀ ਉਹਨੂੰ ਤੁਸੀਂ ਅਗਰ ਜ਼ੋਰ ਨਾਲ ਆਪਣੀ ਕੋਈ ਨਵੀਂ ਆਦਤ ਪਾਉਣ ਦੀ ਕੋਸ਼ਿਸ਼ ਕਰੋਗੇ ਹਾਂਜੀ ਤੇ ਉਹ ਪਹਿਲੀ ਤੋਂ ਵੀ ਜਾਏਗਾ। ਵਿੱਚ ਸ਼ਰੀਕੇ ਵਸੀਏ ਹਾਂਜੀ ਅੰਦਰ ਰੋਈਏ ਤੇ ਬਾਹਰ ਹੱਸੀਏ। ਸ਼ਰੀਕੇ ਦੇ ਅੰਦਰ ਰੋਇਆ ਕੋਈ ਪਾਤ ਨਹੀਂ ਦਿੰਦਾ ਲੇਕਿਨ ਬੰਦੇ ਦਾ ਰਹਿੰਦਾ ਕੱਖ ਨਹੀਂ। ਖਾਬ ਆਸਾ ਕਿ ਖਿਆਲ ਆਸਾ ਆਸਾ ਜੋ ਕੁਝ ਵੀ ਬੇਮਿਸਾਲ ਆਸਾ। ਕੋਠਾ ਚਾੜਦਿਆਂ ਸ਼ਾਹ ਇਮਦਾਦ ਕੀਤੀ, ਅੱਗ ਲਾਉਂਦਿਆਂ ਵੀ ਜ਼ਾਲਮ ਨਾਲ ਆਸਾ। ਅਸਾਂ ਆਏ ਤਾਂ ਇਹ ਹਰਾਮ ਹੋਇਆ, ਸ਼ਰਾਬ ਸੁਣਦਿਆਂ ਪਹਿਲੂ ਹਲਾਲ ਆਸਾ। ਓ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਡੇ ਤਾਈਂ ਬਰ ਵਕਤ ਅਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਚੜ੍ਹਦੇ ਪੰਜਾਬ ਤੋਂ ਸਾਡੇ ਇੱਕ ਬੜੇ ਹੀ ਮਾਨਯੋਗ ਮਿੱਤਰ, ਸਾਡੇ ਪਰਮਾਨੈਂਟ ਵਿਊਅਰ ਸਰਬਜੀਤ ਸਿੰਘ ਜੀ ਸਕੂਲ ਟੀਚਰ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ, ਪੰਜਾਬੀ ਮਾਂ ਬੋਲੀ ਦੇ ਰਾਈਟਰ ਵੀ ਨੇ, ਲੇਖਕ ਵੀ ਨੇ, ਕੀਵੀ ਵੀ ਨੇ ਤੇ ਪੰਜਾਬੀ ਨਾਲ ਪਿਆਰ ਵੀ ਬੜਾ ਕਰਦੇ ਨੇ। ਸਾਹਿਬੋ, ਗੁਰੂਆਂ ਦੀ ਜ਼ੁਬਾਨ ਜੋ ਹੋਈ, ਸੂਫੀਆ ਦੀ, ਔਲੀਆ ਦੀ ਇਹ ਜ਼ੁਬਾਨ ਹੈ। ਉਹਨਾਂ ਇੱਕ ਬੜਾ ਹੀ ਮੱਤ ਭਰਿਆ ਅਖਾਣ ਭਿਜਵਾਇਆ ਹੈ। ਅਖਾਣ ਹੁੰਦਾ ਹੀ ਮੱਤ ਭਰੇ ਨੇ ਤੇ ਸਾਹਿਬੋ, ਅਖਾਣ ਇਸ ਤਰ੍ਹਾਂ ਹੈ ਭਈ ਸੁਣੋ ਸਿੰਘ ਸਰਦਾਰ ਬਗੀਲੇ ਰਾਓ ਜੀ, ਪਾਲਾ ਪੋ ਨਾ ਪਾਲਾ ਮਾਂਗ, ਪਾਲਾ ਮੀ ਤਵਾਓ ਜੀ। ਸਾਹਿਬੋ, ਇਹਦਾ ਤਰਜਮਾ ਇੰਝ ਹੈ ਭਈ ਸੁਣੋ ਸਿੰਘ ਸਰਦਾਰ ਬਗੀਲੇ ਰਾਓ ਜੀ। ਸੁਣੋ, ਸਿੰਘ ਆਖਦੇ ਨੇ ਸ਼ੇਰ ਨੂੰ, ਸ਼ੀਂਹ ਨੂੰ। ਸਰਦਾਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ, ਸ਼ੇਰ, ਸ਼ੀਂਹ ਜਿਹਨੂੰ ਅਸੀਂ ਆਖਦੇ ਹਾਂ, ਉਹ ਜੰਗਲ ਦਾ ਬਾਦਸ਼ਾਹ ਹੁੰਦਾ ਹੈ। ਤੇ ਬਗੀਲੇ ਰਾਓ ਜੀ, ਬਗੀਲੇ
चितरे दे, शेर दे, शीं दे बच्चे नूं आखदे ने, बघियाड़ नूं भी आखदे ने ते बघियाड़ दे बच्चे नूं भी आखदे ने बघीला। राओ जी राजपूतां दी एक गोत भी है बघीले राजपूत। इस पहले मिसरे च आखन वाला पिया आखदा भी मेरी गल सुन लवो, शेर साहब तुसी जंगल दे बादशाह हो ते बघियाड़ साहब तुसी भी मेरी गल सुन लवो। ते अगले मिसरे च पिया आखदा कि पाला पो ना पाला माघ, माघ दे महीने च भी पाला नहीं जे हुंदा ते पो दे महीने च भी पाला कोई नहीं हुंदा। पाला मींह ते वाहो जी। पाला उदों हुंदा जदों मींह वसे ते ठंडियां हवावां चलन, फिर पाला लगदा है। हुण वेखो ना अजकल सुक्की सर्दी पै रही है तो पाला ही है, लेकिन बारिशां नहीं हो रही। तो प्यारिओ एक मौसम ठंडा पाले दा मौसम होवे, सर्दी दा मौसम होवे, उत्तों मींह वर पवे, उत्तों ठंडियां हवावां चलन लग पैण ते फिर पाला जिहड़ा लगदा वो तो फिर सीत लगदी है ना जी। उंज खुश्क मौसम दे विच खुश्क सर्दी इन्ना असर नहीं करदी। ये जिहड़ा अखान है इहदे पिछे प्यारिओ एक कहानी है। वो इस तरह भई एक वारी जंगल दे बादशाह शेर दे ते बघियाड़ दे, बघियाड़ भी जंगल दा एक खूनखार जानवर हुंदा है, दोवां दे विच शर्त लग गई। शेर आखन लगा भी पाला बहुती ठंड सर्दी पो दे महीने च पैंदी है, जदों कि बघियाड़ दा ये आखना सी कि नहीं सरदार बहुता पाला बहुती ठंड जिहड़ी है वो मांघ दे महीने च पैंदी है। हुण दोवां दे विच शर्त लग पई, दोवां आखिया भी हुण असीं अब किसे नूं मुनसफ बनाईए जिहड़ा साडे दरम्यान फैसला कर देवे। एचरां नूं उन्हां वेखिया पई लूंबड़ी परों आउंदी सी पई। लूंबड़ी दी हुण चलाकी, हुशियारी, अयारी, मक्कारी मशहूर है प्यारिओ। जदों नेड़े आई तो शेर आखन लगा बई गल सुन लूंबड़ीए, मैं आना वां कि पो दे विच पाला बहुता पैंदा है, जदों कि ये बघियाड़ जिहड़ा ये पिया आखदा है कि मांघ दा जिहड़ा महीना है उहदे च ठंड बहुती पैंदी है। तूं दस भी किहड़े महीने दे विच ठंड बहुती पैंदी है, तूं दस। लो प्यारिओ वो चालाक सी, हुशियार सी, अयार सी लूंबड़ी। उन्हें सोचा कि जब मैं शेर दे हक च फैसला दे दिता तो बघियाड़ तो सारी जिंदगी वास्ते मेरे खिलाफ हो जाएगा, मैनू लभदा फिरेगा, मेरी जान का दुश्मन बन जाएगा। इस तरह जे मैं बघियाड़ दे हक च फैसला करनी आ तो शेर मुखालफ हो जाएगा। उस वेखो हुण अगों की आखिया, दोवें जो खलोते हैं सामने। उस आखिया सुनो सिंह सरदार बघीले राओ जी, यानी सुनो शेर सरदार साहब ते बघियाड़ साहब दोवें सुन लो मेरी गल। पाला पो ना पाला मांघ, ना ते पाला पो दे महीने च हुंदा ते ना मांघ दे महीने च हुंदा। पाला मींह ते वाओ जी। पाला उदों पैंदा जदों ठंड दे नाल मींह भी वरे ते नाल हवावां ठंडियां चलन। इस तरह उन्हें दोवां नूं राजी रख लिया। दोवां दी गल पूरी हो गई, किसी एक दी शिकस्त भी ना होई, एक नूं दूजे दे सामने नादम भी ना उन्हें कीता, शर्मिंदियां भी ना कीता ते अपनी भी झुंड छुड़ा लई। प्यारिओ इस अखान दे विच सानूं ये मत दिती गई हुई है कि तगड़ियां दे फैसले दे विच किसे माड़े नूं, किसे हमातड़ नूं मुनसफ या पंच या सरपंच नहीं बनना चाहिए। हक सच का फैसला जो कर लैगा तो हुण दोवें ही तगड़े ने। हाथियां की जो लड़ाई है तो कीड़े ने विच मुनसफी की करनी है, कीड़े की तो मौत ही वाकया होनी है जे किसी एक दे हक जो फैसला देगा। एक तो ये सानू सबक दिता गया है कि डाडियां की लड़ाई दे विच मुनसफ ते सरपंच ना बनो, तो जे बनते ही हो तो कोई अजिहा फैसला करो जिहड़ा दोवां नूं काबिले कबूल होवे, तुहाडी अपनी चुंड भी छुट जाए। अपनी जान भी तो बचाउणी है ना प्यारिओ।
ਇਸ ਵਾਸਤੇ ਵੱਡਿਆਂ ਦੇ ਪੰਗੇ ਦੇ ਵਿੱਚ, ਵੱਡਿਆਂ ਦੇ ਤਨਾਜ਼ੇ, ਲੜਾਈ ਦੇ ਵਿੱਚ, ਕਜ਼ੀਏ ਦੇ ਵਿੱਚ ਸਾਨੂੰ ਅਵਲ ਤੇ ਪੈਣਾ ਹੀ ਨਹੀਂ ਚਾਹੀਦਾ। ਤੇ ਜੇ ਮਜਬੂਰ ਤੁਹਾਨੂੰ ਕਰ ਦਿੱਤਾ ਜਾਏ ਜਾਂ ਤੁਹਾਨੂੰ ਕਿਸੇ ਜ਼ਰੂਰਤ ਦੇ ਤਹਿਤ, ਕਿਸੇ ਮਜਬੂਰੀ ਦੇ ਤਹਿਤ ਉਸ ਫੈਸਲੇ 'ਚ ਪੈਣਾ ਵੀ ਪਵੇ ਤੇ ਫਿਰ ਲੂੰਬੜੀ ਦੀ ਤਕਲੀਦ ਕਰਿਆ ਜੇ, ਤਾਂ ਕਿ ਆਪਣੀ ਜਾਨ ਬਖਸ਼ੀ ਵੀ ਹੋ ਜਾਏ। ਸਾਹਿਬੋ, ਹੋਰ ਵੀ ਬਹੁਤ ਸਾਰੇ ਅਖਾਣ ਤੁਸਾਂ ਭਿਜਵਾਏ ਨੇ। ਪਲੰਦਾ ਤਿਆਰ ਹੈ, ਆਓ ਫਿਰ ਇਹ ਗਠੜੀ 'ਚ ਆ ਕੇ ਚੱਲੀਏ ਗਖੜ ਵਾਲੀ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलाम वालेकुम जनाब बाजवा साहब ਜੀ ਡਾਕਟਰ ਸਾਹਿਬ ਜਿਉਂਦੇ ਵਸਦੇ ਰਹੋ ਜੀ, ਖੈਰੀ ਆਓ ਜੀ, ਕੀ ਹਾਲ ਚਾਲ ਹੈ जी। ਜਨਾਬ? अल्लाह पाक दा एहसान, तुहाड़ियां जनाब दुआवां। जी, जी, अच्छा मेरे हजूर साडे ना जी जहानियां मुल्तान दे कोल एक गिरां है, उत्थे एक साडे इश्तियाक अहमद कालू साहब जी जी माशाअल्लाह बड़े बड़े जिमीदार ते चलो है ही ने, लेकिन पंजाबी लवर भी बहुत वड्डे हाँ ने, जी, हाँ जी। साडे मित्र ने जनाब, साडे दर्शक ने। जी 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 ਉਹਨਾਂ ਸਾਰਾ ਜੇ ਅਖਾਨ ਭਿਜਵਾਇਆ ਹੈ। ਉਹ ਸਰਾਇਕੀ ਇਲਾਕਾ ਨਾ ਜੀ, हाँ जी हाँ जी ਤੇ ਉਹ ਥੋੜਾ ਸਰਾਇਕੀ ਅੰਗ ਵਿੱਚ हाँ जी हाँ जी ਉਹ ਇਹ ਖਾਨ ਇਸ ਤਰ੍ਹਾਂ ਬਾਜਵਾ ਸਾਹਿਬ ਕਿ ਡੂ ਜ਼ਾਲੀ ਦਾ ਵੰਤਾ ਹਾਂ। ਜਿਉਂ ਦੋ ਕੁੱਤਿਆਂ 'ਚ ਸੂਰ। हाँ जी ਇਹ ਦੱਸਿਆ ਗਿਆ ਜੀ ਭਈ ਇਸ ਅਖਾਣ ਵਿੱਚ ਕਿ ਜਿਹੜਾ ਦੋ ਬੀਵੀਆਂ ਦਾ ਖਾਵੰਦ ਹੈ ਨਾ ਜੀ, ਜੀ ਜੀ ਤੇ ਉਹ ਇਸ ਤਰ੍ਹਾਂ ਹੀ ਹੈ ਭਈ ਜਿਵੇਂ ਦੋ ਕੁੱਤਿਆਂ ਦੇ ਕਸੂਰ ਕਾਬੂ ਆ ਜਾਂਦਾ, ਆਹਾ ਤੇ ਜਦੋਂ ਆ ਕੁੱਤਿਆਂ ਤੇ ਸੂਰਾਂ ਦੀ ਲੜਾਈ ਤੁਸੀਂ ਵੇਖਦੇ ਹੋ, ਆ ਜੀ ਤੇ ਉਹ ਕੁੱਤਿਆਂ ਨੇ ਸੂਰ ਦੇ ਉੱਤੇ ਕੁੱਤੇ ਛੱਡੇ ਹੁੰਦੇ ਨੇ ਉਹਨਾਂ, ਜੀ, ਜੀ, ਜੀ। ਔਰ ਜੋ ਉਹਦਾ ਹਾਲ ਕਰਦੇ ਨੇ ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਿਹੜਾ ਦੋ ਬੀਵੀਆਂ ਕਰ ਲੈਂਦਾ। ਉਂਝ ਤੇ ਅਸੀਂ ਵੇਖੋ ਨਾ ਮੁਸਲਮਾਨ ਇਸਲਾਮ 'ਚ 4 ਬੀਵੀਆਂ ਵੀ ਕਰਨ ਦੀ ਇਜਾਜ਼ਤ ਹੈ ਇੱਕ ਵਕਤ 'ਚ, ਜੀ ਜੀ ਲੇਕਿਨ ਇਨਸਾਫ ਕਾਇਮ ਕਰਨ ਦਾ ਜਿਹੜਾ ਹੁਕਮ ਹੈ ਇਹ ਬੜਾ ਸਖਤ ਹੈ। ਜੀ ਇਸ ਤਰ੍ਹਾਂ ਹੀ, ਹਾਂਜੀ, ਤੇ ਡੰਡੀ ਧੱਕੋ ਧੱਕੀ ਕਿਤੇ ਨਾ ਕਿਤੇ ਵੱਜ ਜਾਂਦੀ ਹੈ, ਕੋਈ ਵਾਢਾ ਛਾਟਾ, ਕੋਈ ਉਮਰ ਦਾ ਛੋਟਾ ਵੱਡਾ ਪੰਨ, ਹਾਂਜੀ, ਕੋਈ ਵੈਸੇ ਹੀ ਰੂਪ ਰੰਗ ਦੇ ਵਿੱਚ ਕੋਈ ਫਰਕ ਵਾਧਾ ਘਾਟਾ। ਤੋਂ ਜਦੋਂ ਡੰਡੀ ਵੱਜਦੀ ਹੈ ਨਾ ਤੇ ਉਦੋਂ ਫਿਰ ਖਰਾਬੀ ਹੁੰਦੀ ਹੈ, ਤੇ ਜ਼ਾਹਰ ਫਿਰ ਬੀਵੀਆਂ ਜਿਹੜੀਆਂ ਨੇ ਇਸ ਤਰ੍ਹਾਂ ਹੀ ਇੱਕ ਹੋਰ ਅਖਾਣ ਵੀ ਹੈ ਕਿ ਤੂੰ ਜ਼ਾਲੀ ਦਾ ਮਾਣਾ ਦਾੜੀ ਖੋਦੀ ਅੱਖੋਂ ਕਾਣਾ। ਅੱਛਾ ਵਾਹ। ਹਾਂਜੀ, ਕਿ ਜਿਹੜਾ ਦੂੰ ਜ਼ਾਲੀ ਦਾ ਖਾਵੰਦ ਨਾ, ਦੂੰ ਬੀਵੀਆਂ ਦਾ ਖਾਵੰਦ ਏ, ਉਹਦੀ ਦਾੜੀ ਪੁੱਟ ਛੱਡਦੀਆਂ ਨੇ ਬੁੱਢੀਆਂ, ਤੇ ਅੱਖੋਂ ਕਾਣਾ ਕਿ ਕਦੀ ਅੱਖ ਵੀ ਕਾਢੀ ਛੱਡਦੀਆਂ ਨੇ। ਹਾਂਜੀ, ਉਹ ਆਂਦੀ ਏ ਵੀ ਤੂੰ ਮੇਰਾ ਮਤਲਬ ਇਹ ਹੱਕ ਪੂਰਾ ਨਹੀਂ ਕੀਤਾ, ਤੇ ਉਹ ਆਂਦੀ ਏ ਤੂੰ ਮੇਰਾ ਹੱਕ ਨਹੀਂ ਪੂਰਾ ਕੀਤਾ। ਵਾਹ। ਤੇ ਉਹ ਹੱਕ ਪੂਰੇ ਕਰਦਾ ਕਰਦਾ ਵਿਚਾਰਾ ਆਪ ਦਾ ਹੱਕ ਬਣ ਜਾਂਦਾ ਹੈ। ਹਾਂਜੀ, ਆਪ ਹੱਕ ਹੋ ਜਾਂਦਾ ਤੇ ਆਪ ਹੱਕ ਹੋ ਜਾਂਦਾ ਹੈ। ਹਾਂਜੀ, ਉਹਨੂੰ ਫੇਰ ਪਤਾ ਲੱਗਦਾ ਵੀ ਇੱਕ ਪਲ ਦੀ ਗਲਤੀ ਜਿਹੜੀ ਆ ਹਾਂਜੀ ਮੈਨੂੰ ਕਿੰਨੀ ਸੂਲੀ ਦੇ ਉੱਤੇ ਟੰਗਦੀ ਹੈ। ਵਰਲੇ ਸਮਾਜੀ ਗੱਲਾਂ ਨੇ ਹਾਂਜੀ, ਔਰ ਇਹਦੇ ਵਿੱਚ ਮਤਲਬ ਇਹ ਵੇਖੋ ਨਾ ਜੀ, ਅਸੀਂ ਅਗਰ ਸਲਾਮੀ ਪੱਖੋਂ ਵੇਖੀਏ ਤੇ ਫਿਰ ਤੇ ਇਜਾਜ਼ਤ ਹੈ, ਲੇਕਿਨ ਮੈਂ ਅਰਜ਼ ਕੀਤਾ ਕਿ ਜਿਸ ਤਰ੍ਹਾਂ ਉਹਦੇ 'ਚ ਪੂਰਾ ਤੁਹਾਨੂੰ ਇਨਸਾਫ ਕਰਨ ਦਾ ਹੁਕਮ ਦਿੱਤਾ ਗਿਆ। ਹਾਂਜੀ, ਕਿ ਜਿਹੋ ਜਿਹਾ ਕੱਪੜਾ ਇੱਕ ਨੂੰ ਲਿਆ ਕੇ ਦਿਓ, ਉਹ ਜਿਹਾ ਦੂਜੇ ਨੂੰ, ਜਿੰਨੇ ਪੈਸੇ ਉਹਨੂੰ ਦਿਓ ਉਹਨੂੰ ਦਿਓ, ਹੋਰ ਵੀ ਜਿਹੜੀਆਂ ਲੋੜਾਂ ਨੇ ਰਾਤ ਦੇਣ ਵਾਲੀਆਂ ਸਾਰੀਆਂ ਉਹ ਵੀ ਉਹਨਾਂ ਦੀਆਂ ਪੂਰੀਆਂ ਕਰੋ, ਮੁਸਾਵੀ ਬਰਾਬਰ। ਤੇ ਜੇ ਤੁਸੀਂ ਨਹੀਂ ਕਰ ਸਕਦੇ ਤੇ ਜ਼ਾਹਰ ਫਿਰ ਜਦੋਂ ਫਰਕ ਪਏਗਾ, ਤੇ ਫਰਕ ਜਦੋਂ ਪਏਗਾ ਫਿਰ ਲੜਾਈ ਹੋਏਗੀ, ਤੇ ਲੜਾਈ 'ਚ ਕਈ ਵਾਰੀ ਉਹ ਇਸ ਤਰ੍ਹਾਂ ਵੀ ਹੁੰਦਾ ਵੀ ਸਲੂਕ ਕਰ ਲੈਂਦੀਆਂ ਨੇ ਬੀਬੀਆਂ, ਤੇ ਉਹ ਆਂਦੀਆਂ ਨੇ ਚਲੋ ਇਹਦਾ ਤੇ ਇਲਾਜ ਕਰੀਏ ਹਾਂ ਪਹਿਲਾਂ, ਆਪਸ 'ਚ ਬਾਅਦ 'ਚ ਲੜ ਲਾਂਗੀ। ਹਾਂਜੀ, ਤੇ ਉਹਦਾ ਫਿਰ ਇਹ ਹਾਲ ਹੋਣਾ ਹੁੰਦਾ ਜਿਹੜਾ ਇਸ ਅਖਾਣ 'ਚ ਦੱਸਿਆ ਗਿਆ। ਫਿਰ ਸਾਰਾ ਖਮਿਆਜ਼ਾ ਤੇ ਉਹ ਸਾਈਂ ਨੂੰ ਹੀ ਭੁਗਤਣਾ ਪੈਂਦਾ। ਹਾਂਜੀ ਹਾਂਜੀ, ਜ਼ਾਹਰ ਜੀ ਜਿੰਨੇ ਦੋ ਵਿਆਹ ਕਰਨ ਦਾ ਗੁਨਾਹ ਕੀਤਾ ਹੈ। ਹਾਂਜੀ, ਲੋ ਜੀ ਪਿਆਰਿਓ, ਵੇਖੋ ਬਾਜਵਾ ਸਾਹਿਬ ਨੇ ਬੜਾ ਪਿਆਰਾ ਦੱਸਿਆ ਭਈ ਇਸਲਾਮ ਦੇ ਵਿੱਚ ਇਨਸਾਫ ਕਰਨ ਦੀ ਸ਼ਰਤ ਦੇ ਉੱਤੇ 4 ਬੀਵੀਆਂ ਕਰਨ ਦੀ ਵੀ ਇਜਾਜ਼ਤ ਹੈ, ਲੇਕਿਨ ਇਨਸਾਫ ਅਸੀਂ ਕਰ ਨਹੀਂ ਸਕਦੇ। ਸਾਡਾ ਐਸਾ ਸਮਾਜ ਹੈ, ਸਾਡੀਆਂ ਐਸੀਆਂ ਕਦਰਾਂ ਨੇ ਕਿ ਇੱਥੇ ਤੇ 2 ਬੀਵੀਆਂ ਵੀ ਬਿਲਖਸੂਸ ਖਵਾਤੀਨ ਵੱਲੋਂ ਬਰਦਾਸ਼ਤ ਹੀ ਨਹੀਂ ਕੀਤੀਆਂ ਜਾ ਸਕਦੀਆਂ। ਇਹ ਸਾਡੀ ਇਸ ਦੇਸ਼ ਪੰਜਾਬ ਦੇ ਇਸ ਖਿੱਤੇ ਦੇ ਰਿਵਾਜ ਨੇ। ਇੱਥੇ ਇੱਕੋ ਹੀ ਖਾਤੂਨ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਮੈਂ ਹੀ ਘਰ ਦੇ ਵਿੱਚ ਵਜ਼ੀਰ ਆਜ਼ਮ ਹੋਵਾਂ ਤੇ ਮੇਰੀ ਹੀ ਹੁਕਮਰਾਨੀ ਚੱਲੇ, ਜਿਵੇਂ ਮੇਰੇ ਮਰਦ ਦੀ ਹੈ ਉਹ ਮੇਰਾ ਸਰਤਾਜ ਹੋਵੇ ਤੇ ਮੈਂ ਉਹਦੀ ਵਜ਼ੀਰ ਆਜ਼ਮ ਹੋਵਾਂ।
ਉਹ ਵਿੱਚ ਹੋਰ ਕਿਸੇ ਦੀ ਸ਼ਰਾਕਤ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਹਾਲਾਂਕਿ ਤੁਸੀਂ ਦੇਖੋ ਨਾ ਕਿ ਆਬਾਦੀ ਦੇ ਹਵਾਲੇ ਦੇ ਨਾਲ ਵੀ ਅਜਿਹੀਆਂ ਖਬਰਾਂ ਅਸੀਂ ਰੋਜ਼ ਪੜ੍ਹਨੇ ਆ ਕਿ ਪਾਕਿਸਤਾਨ ਦੇ ਵਿੱਚ 40 ਸਾਲ ਤੋਂ ਜ਼ਿਆਦਾ ਉਮਰ ਦੀਆਂ ਤਕਰੀਬਨ 1 ਕਰੋੜ ਤੇ 35 ਲੱਖ ਸਾਡੀਆਂ ਬੱਚੀਆਂ ਘਰਾਂ 'ਚ ਬੈਠੀਆਂ ਹੋਈਆਂ ਨੇ ਗੈਰ ਸ਼ਾਦੀशुदा। ਕੁਝ ਉਹਨਾਂ ਦੇ ਮੁਆਸ਼ੀ ਹਾਲਾਤ ਐਸੇ ਨੇ ਗਰੀਬਾਂ ਦੇ ਕਿ ਉਹਨਾਂ ਕੋਲ ਪੈਸਾ ਹੀ ਕੋਈ ਨਹੀਂ ਕਿ ਉਹਨਾਂ ਦੇ ਵਾਲਦੈਨ ਉਹਨਾਂ ਦੀਆਂ ਸ਼ਾਦੀਆਂ ਕਰ ਸਕਣ। ਪਿਆਰਿਓ, ਸਾਡੇ ਮੁਲਕ ਵਿੱਚ ਤੇ ਹੁਕਮਰਾਨਾਂ ਨੇ ਇਸ ਕਿਸਮ ਦਾ ਅੰਦਾਜ਼ੇ ਹੁਕਮਰਾਨੀ ਅਪਣਾਇਆ ਹੋਇਆ ਨਾ ਕਿ ਰਿਆਇਆ ਦੀ ਜਨਤਾ ਦੀ ਰੋਟੀ ਪੂਰੀ ਨਹੀਂ ਹੁੰਦੀ ਤੇ ਵਿਆਹ ਸ਼ਾਦੀਆਂ ਕਿੱਥੋਂ ਹੋਣ। ਲੇਕਿਨ ਅਗਰ ਅਸੀਂ ਇਸਲਾਮ ਦੇ ਅਸੂਲਾਂ ਤੇ ਚੱਲੀਏ ਤੇ ਜ਼ਿਆਦਾ ਤਅੱਦਦ ਅਜ਼ਵਾਜ ਜਿਹਨੂੰ ਆਖਦੇ ਨੇ, ਇੱਕ ਤੋਂ ਜ਼ਿਆਦਾ ਸ਼ਾਦੀਆਂ ਕਰੀਏ ਤੇ ਕਈ ਹੋਰ ਬੱਚੀਆਂ ਨਾ ਸਿਰਫ ਉਹਨਾਂ ਦੇ ਘਰ ਵਸ ਸਕਦੇ ਨੇ ਬਲਕਿ ਬਹੁਤ ਸਾਰੀ ਕਰਪਸ਼ਨ ਦਾ ਖਾਤਮਾ ਹੋ ਸਕਦਾ ਹੈ। ਲੇਕਿਨ ਇਹ ਜਿਹੜਾ ਅਖਾਨ ਹੈ ਇਹ ਸਾਡੇ ਦੇਸ਼ ਦੇ ਜਿਹੜੇ ਵਰਤਾਰੇ ਨੇ, ਜਿਹੜਾ ਇੱਥੇ ਰਿਵਾਜ ਹੈ, ਇਹ ਉਹਦੀ ਅਕਾਸੀ ਕਰ ਰਿਹਾ ਅਖਾਨ ਵੀ ਸਾਡੇ ਦੇਸ਼ ਪੰਜਾਬ ਦੇ ਵਿੱਚ ਸਾਡੀਆਂ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ 2 ਖਵਾਤੀਨ ਦਾ ਜਿਹੜਾ ਇੱਕ ਸ਼ੌਹਰ ਹੁੰਦਾ ਨਾ, ਉਹਦੀ ਹਾਲਤ ਉਹੀ ਹੁੰਦੀ ਹੈ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਸੂਰ ਨੂੰ ਬੰਨ ਕੇ ਸਾਡੇ ਇਲਾਕੇ 'ਚ ਤੇ ਉੱਤੇ ਕੁੱਤੇ ਛੱਡੇ ਜਾਂਦੇ ਹੁੰਦੇ ਸਨ। ਇਹ ਵੀ ਇੱਕ ਖੇਡ ਸੀ ਸਾਡੇ ਦੇਸ਼ ਪੰਜਾਬ ਦੀਆਂ ਮੁਖਤਲਿਫ ਲੋਕ ਖੇਲਾਂ ਦੇ ਵਿੱਚੋਂ ਇੱਕ ਇਹ ਵੀ ਖੇਲ ਸਮਝ ਲਓ ਕਿ ਕੁੱਤਿਆਂ ਦੀ ਤੇ ਰਿੱਛ ਦੀ ਲੜਾਈ ਕਰਾਈ ਜਾਂਦੀ ਹੁੰਦੀ ਸੀ। ਉਹਦੇ 'ਚ ਰਿੱਛ ਨੂੰ ਤਾਂ ਬੰਨ ਲਿਆ ਜਾਂਦਾ ਸੀ ਤੇ ਕੁੱਤੇ ਉਹਦੇ ਤੇ ਛੱਡ ਦਿੱਤੇ ਜਾਂਦੇ ਹੁੰਦੇ ਸਨ। ਉਹ ਫਿਰ ਉਹਨੂੰ ਚੰਗਾ ਹੁਧੇੜਦੇ, ਬੰਬੋੜਦੇ, ਪਾੜਦੇ ਰਹਿੰਦੇ ਸਨ ਤੇ ਫਿਰ ਜਿਹੜਾ 2 ਜਨਾਨੀਆਂ ਦੇ ਵਿੱਚ ਫਸ ਜਾਏ ਉਹਦਾ ਉਹੀ ਹਾਲ ਹੁੰਦਾ। ਬਾਜਵਾ ਸਾਹਿਬ ਨਿਸਾਰ ਕੁਸਾਣਾ ਸਾਹਿਬ ਨੇ ਜੀ ਸਾਡੇ ਮਿੱਤਰ, ਹਾਂਜੀ ਫੈਸਲਾਬਾਦ ਦੇ ਨਾਲ ਪਿੱਛੋਂ ਉਹਨਾਂ ਦਾ ਤਾਲੁਕ ਹੈ ਤੇ ਅਮਰੀਕਾ 'ਚ ਸੈਟਲ ਨੇ। ਹਾਂਜੀ, ਕਿਸਾਨਾਂ ਗੁਜਰਾਂ ਦਾ ਕਬੀਲਾ ਹੈ, ਗੁਜਰਾਂ ਦਾ ਜੀ। ਉਹਨਾਂ ਜਨਾਬ ਇਹ ਅਖਾਨ ਭਿਜਵਾਇਆ ਹੈ ਭਈ ਚੰਮ ਪਿਆਰਾ ਨਹੀਂ ਹੁੰਦਾ, ਹਾਂਜੀ ਕੰਮ ਪਿਆਰਾ ਹੁੰਦਾ। ਹਾਂਜੀ, ਇਹ ਜਿਹੜੀ ਵੇਖੋ ਨਾ ਜੀ, ਚੰਮ ਦਾ ਮਤਲਬ ਇਹ ਵੇ ਕਿ ਚਮੜੀ, ਜਿਸਮ ਦਾ ਮਤਲਬ ਇਹ ਵੇ ਕਿ ਜਦੋਂ ਤੁਸੀਂ ਕੋਈ ਵੀ ਔਲਾਦ ਵੀ ਹੈ ਨਾ, ਉਹਨੂੰ ਬੜਾ ਤੁਸੀਂ ਪਿਆਰ ਨਾਲ ਪਾਲਦੇ ਪੋਸਦੇ ਹੋ ਜੀ ਜੀ ਤੇ ਤੁਸੀਂ ਇਹ ਤਵੱਕੋ ਕਰਦੇ ਹੋ ਵੀ ਸਾਡੇ ਘਰ ਦੇ ਕਾਰੋਬਾਰ ਨੂੰ, ਕੰਮਕਾਰ ਨੂੰ ਇਹ ਪੂਰੇ ਧਿਆਨ ਨਾਲ ਲੈ ਕੇ ਟੁਰਨਗੇ ਜੀ। ਤੇ ਜੇ ਉਹ ਨਾ ਟੁਰਨ ਤੇ ਫਿਰ ਜ਼ਾਹਰ ਹੈ ਉਹਨਾਂ ਦੀ ਪੁੱਛ ਪ੍ਰਤੀਤ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ ਔਰ ਫਿਰ ਮਾਰ ਕੁਟਾਈ ਵੀ ਮਾਂ ਬਾਪ ਕਰ ਲੈਂਦੇ ਨੇ ਬੱਚਿਆਂ ਦੀ। ਇਸ ਵਾਸਤੇ ਮਾਰਨ ਵਿੱਚ ਉਹਨਾਂ ਦੀ ਕੋਈ ਭੈੜੀ ਨੀਅਤ ਨਹੀਂ ਹੁੰਦੀ। ਉਹਦਾ ਤਾਂ ਮਤਲਬ ਹੁੰਦਾ ਸਾਡਾ ਪੁੱਤਰ ਸੌਰਜ ਹੈ ਜੀ। ਹਾਂਜੀ, ਯਾਨੀ ਇਹ ਇੰਜਦਾ ਹੋ ਜਾਏ ਕਿ ਮਤਲਬ ਇਹ ਵੇ ਕਿ ਆਪਣਾ ਸਿੱਧੇ ਰਾਹ ਜਾਣ ਵਾਲਾ ਹੋ ਜੇ, ਇਹਦੇ 'ਚ ਕੋਈ ਭੈੜੀ ਇੱਲਤ ਨਾ ਪਵੇ। ਹਾਂਜੀ, ਤੇ ਕੋਝੇ ਕਾਰਜਾਂ ਦੇ ਵਿੱਚ ਜਾਂ ਕਿਸੇ ਇਹੋ ਜਿਹੀ ਮਜਲਿਸ ਦੇ ਵਿੱਚ ਬਹਿਣਾ ਨਾ ਲੱਗ ਪਵੇ, ਬਹਿਣ ਨਾ ਲੱਗ ਪਵੇ ਕਿ ਜਿਹਦੇ ਨਾਲ ਇਹਦਾ ਜਿਹੜਾ ਸਰਾਪਾ ਹੈ ਉਹ ਵੰਜਾਪ ਜਾਵੇ। ਹਾਂਜੀ ਹਾਂਜੀ, ਤੋ ਉਹ ਫਿਰ ਕੋਸ਼ਿਸ਼ ਕਰਦੇ ਨੇ ਵੀ ਇਹਨੂੰ ਨਾ ਮਤਲਬ ਇਹ ਤੁਸੀਂ ਵੈਸੇ ਵੀ ਵੇਖੋ ਨਾ, ਸਾਰੀਆਂ ਹੀ ਜਿਹੜਾ ਪੂਰੀ ਦੁਨੀਆ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਦਾ ਇਹ ਅਸੂਲ ਹੈ ਵੀ ਜਿਹੜੇ ਬੰਦੇ ਨੇ ਤੁਹਾਨੂੰ ਨੌਕਰੀ ਤੇ ਰੱਖਿਆ ਉਹ ਕੋਸ਼ਿਸ਼ ਕਰਦਾ ਹੈ ਕਿ ਵੱਧ ਤੋਂ ਵੱਧ, ਕਿਉਂਕਿ ਜਿੰਨੇ ਵੀ ਪ੍ਰਾਈਵੇਟ ਕਾਰੋਬਾਰ ਨੇ ਉਹ ਪ੍ਰੋਫਿਟ ਮੋਟਿਵ ਤੇ ਚੱਲਦੇ ਨੇ। ਇਸ ਤਰ੍ਹਾਂ ਉਹ ਮੁਨਾਫੇ ਦੇ ਜਿੰਨਾ ਉਹਨਾਂ ਦਾ ਵੱਧ ਤੋਂ ਵੱਧ ਮੁਨਾਫਾ ਹੋਏਗਾ ਉਨਾ ਹੀ ਉਹਨੂੰ ਮਾਲਕ ਨੂੰ ਮਤਲਬ ਹੈ ਕਿ ਯਾਨੀ ਮੌਜ ਲੱਗੇਗੀ ਔਰ ਉਹਦੇ ਵਾਸਤੇ ਕਾਰੋਬਾਰ ਉਹਦਾ ਬਿਹਤਰ ਹੋਵੇਗਾ। ਔਰ ਅਗਰ ਵਰਕਰ ਜਿਹੜਾ ਜਾਂ ਕਾਮਾ ਜਿਹੜਾ ਲਾਏ ਹੈ ਉਹ ਕੰਮ ਹੀ ਨਾ ਕਰੇ, ਹਾਂਜੀ, ਤੇ ਬਹਿ ਕੇ ਤੇ ਇੱਧਰ ਹੱਥਾਂ ਪੈਰਾਂ 'ਚ ਪਿਆ ਵਿਸਮੇ ਤੇ ਜ਼ਾਹਰ ਫਿਰ ਉਹ ਮਾਲਕ ਨੂੰ ਚੰਗਾ ਤੇ ਨਹੀਂ ਲੱਗੇਗਾ। ਉਹ ਤੇ ਉਹਦੀ ਝਾੜ ਚੰਬ ਵੀ ਕਰੇਗਾ ਤੇ ਉਹਨੂੰ ਮਤਲਬ ਇਹ ਕਿ ਨੌਕਰੀਆਂ ਵੀ ਕੱਢ ਸਕਦਾ। ਹਾਂਜੀ, ਕਿਉਂਕਿ ਉਹ ਆਂਦੇ ਨੇ ਵੀ ਭਾਈ ਕੰਮ ਕਰ। ਅਸਾਂ ਆ ਵੇਖਿਆ ਜਰਮਨੀ, ਮੈਂ ਵੇਖਿਆ ਕਿ ਉੱਥੇ ਉਹ ਇਹ ਸਾਡੇ ਪਾਕਿਸਤਾਨੀ ਜਿਹੜੇ ਸਨ ਨਾ ਥੋੜੇ ਹੱਥਾਂ ਪੈਰਾਂ 'ਚ ਵਿਸਮਣ ਦੀ ਆਦਤਾਂ ਇਹਨਾਂ ਨੂੰ ਪਈਆਂ ਨੇ ਤੇ ਉਹਨਾਂ ਮੈਂ ਵੇਖਿਆ ਤੇ ਉਹਨਾਂ ਆਖਣਾ ਬਿੱਟੇ ਸ਼ਨੇਲਾਰ ਬਾਈਟਨ, ਛੇਤੀ ਛੇਤੀ ਕੰਮ ਕਰੋ। ਹਾਂਜੀ, ਤੋ ਵੇਖੋ ਨਾ ਪੂਰੀ ਦੁਨੀਆ ਦਾ ਜਿਹੜਾ ਸਰਮਾਏਦਾਰ ਹੈ ਉਹਦਾ ਤੇ ਚੁੱਕੇ ਪ੍ਰੋਫਿਟ ਮੋਟਿਵ ਵੀ ਹੁੰਦਾ ਉਹਦਾ ਕਾਰੋਬਾਰ, ਔਰ ਉਹ ਪ੍ਰੋਫਿਟ ਅਗਰ ਉਹਨੂੰ ਆਏਗਾ ਤੇ ਉਹਦੀ ਫੈਕਟਰੀ ਆ, ਉਹਦਾ ਕਾਰੋਬਾਰ, ਉਹਦਾ ਬਿਜ਼ਨਸ ਚੱਲੇਗਾ। ਇਸ ਵਾਸਤੇ ਉਹ ਫਿਰ ਕੰਮ ਚੰਮ ਨੂੰ ਪਿਆਰਾ ਨਹੀਂ ਕਰਦੇ, ਉਹਨਾਂ ਨੂੰ ਕੰਮ ਪਿਆਰਾ ਹੁੰਦਾ ਵੀ ਬੰਦਾ ਜਿਹੜਾ ਮੈਂ ਲਾਇਆ ਤਨਖਾਹ ਜਿਹਨੂੰ ਦੇਣਾ ਇਹ ਕੰਮ ਵੀ ਪੂਰਾ ਕਰਦਾ ਕਿ ਨਹੀਂ ਕਰਦਾ। ਲੋ ਜੀ ਪਿਆਰਿਓ, ਬੜੀ ਪਿਆਰੀ ਬਾਜਵਾ ਸਾਹਿਬ ਨੇ ਇਹਦੀ ਵੰਡ ਕੀਤੀ। ਵੇਖੋ ਅਖਾਨ ਹੈ ਸਾਡੇ ਦੇਸ਼ ਪੰਜਾਬ ਦਾ, ਸਾਡੀ ਮਾਂ ਬੋਲੀ ਦਾ, ਭਈ ਚੰਮ ਪਿਆਰਾ ਨਹੀਂ ਹੁੰਦਾ
ਕੰਮ ਪਿਆਰਾ ਹੁੰਦਾ ਹੈ, ਲੇਕਿਨ ਇਹ ਇੱਕ ਯੂਨੀਵਰਸਲ ਟਰੁੱਥ ਹੈ, ਇਹ ਪੂਰੀ ਦੁਨੀਆ ਦੇ ਵਿੱਚ ਇਹੋ ਹੀ ਕਾਨੂੰਨ ਲਾਗੂ ਹੈ, ਇੱਕ ਆਲਮਗੀਰ ਸੱਚਾਈ ਹੈ। ਤੁਸੀਂ ਵੇਖੋ ਨਾ ਪਿਆਰਿਓ, ਘਰ ਦੇ ਵਿੱਚ 2 ਬਾਲ ਨੇ, ਕਿਸੇ ਬੰਦੇ ਦੇ 2 ਪੁੱਤਰ ਨੇ। ਇੱਕ ਬੜਾ ਹੀ ਸੋਹਣਾ ਹੈ, ਬੜਾ ਗੋਰਾ, ਸੋਹਣੇ ਚਮੜੇ, ਚਿੱਟੀ ਚਮੜੀ ਵਾਲਾ, ਤੇ ਪਿਆਰਾ ਵੀ ਬੜਾ ਹੈ, ਲੇਕਿਨ ਉਹ ਕੰਮ ਕਾਜ ਕੱਖ ਨਹੀਂ ਕਰਦਾ। ਮਾਂ ਬਾਪ ਵੀ ਕੋਈ ਆਖਣ ਤੇ ਕੋਈ ਕੰਮ ਨਹੀਂ ਕਰਦਾ। ਉਹਦੇ ਮੁਕਾਬਲੇ ਤੇ ਇੱਕ ਦੂਜਾ ਹੈ ਬੱਚਾ, ਉਹ ਕਾਮਾ ਬੜਾ ਹੈ, ਉਹ ਬੜਾ ਕੰਮ ਕਾਜ ਕਰਦਾ, ਜ਼ਿੰਮੇਦਾਰੀ ਦੇ ਨਾਲ। ਵਾਲਦ ਸਾਹਿਬ ਕੋਈ ਕੰਮ ਆਖ ਜਾਣ, ਉਹਨੇ ਕੋਈ ਤਾਖੀਰ ਨਹੀਂ ਕਰਨੀ, ਕੋਈ ਢਿੱਲ ਨਹੀਂ ਲਾਉਣੀ। ਤੇ ਫਿਰ ਤੁਸੀਂ ਆਪੂ ਦੱਸੋ ਕਿ ਕਿਹੜਾ ਪਿਆਰਾ ਲੱਗੇਗਾ? ਉਹੀ ਹੀ ਲੱਗੇਗਾ ਨਾ ਜੀ, ਜਿਹੜਾ ਇਤਾਅਤ ਗੁਜ਼ਾਰ ਹੈ, ਜਿਹੜਾ ਕਾਮਾ ਪੁੱਤਰ ਹੈ, ਜਿਹੜਾ ਕੁਛ ਨਾ ਕੁਛ ਕਰਦਾ ਹੈ। ਮਾਂ ਬਾਪ ਨੂੰ ਚਲੋ ਕਮਾ ਕੇ ਲਿਆ ਕੇ ਦੇਣ ਵਾਲਾ ਪੁੱਤਰ ਤੇ ਬੜਾ ਹੀ ਸਾਦਤਮੰਦ ਹੁੰਦਾ ਹੈ ਨਾ ਜੀ। ਲੇਕਿਨ ਚਲੋ ਜੇ ਹਾਲੀ ਕਮਾ ਕੇ ਲਿਆ ਕੇ ਦੇਣ ਜੋਗਾ ਨਹੀਂ, ਤੇ ਵਾਲਦ ਸਾਹਿਬ ਆਪ ਕੰਮ ਤੇ ਗਏ ਨਹੀਂ, ਆਪ ਬਾਹਰ ਵਾਹੀਵਾਨ ਅਸੀਂ ਜ਼ਿਆਦਾ ਲੋਕ ਹੁੰਨੇ ਆ, ਸਾਰੇ ਡੇਰੇ ਤੇ ਗਏ ਨੇ, ਕੋਈ ਮਾਲ ਡੰਗਰਾਂ ਨੂੰ ਬਾਪ ਦੇ ਨਾਲ ਮਿਲ ਕੇ ਹੱਥ ਪਵਾਏ, ਕੋਈ ਪੱਠੇ ਪਾਏ, ਕਿਸੇ ਨੂੰ ਪੱਠਾ ਦਿੱਤਾ ਪਾਏ, ਕੋਈ ਪੱਠੇ ਕੁਤਰਾ ਦੇਵੇ ਨਾਲ ਟੋਕੇ ਤੇ, ਕੋਈ ਵਾਢੀਆਂ 'ਚ ਨਾਲ ਹੱਥ ਪਵਾਏ, ਉੱਤੇ ਖਲੋ ਕੇ ਨਿਗਰਾਨੀਆਂ ਹੀ ਕਰੇ, ਤੇ ਉਹੀ ਪੁੱਤਰ ਚੰਗਾ ਲੱਗਦਾ, ਜਿਹੜਾ ਸੋਹਣੇ ਕੱਪੜੇ ਪਾ ਕੇ, ਜਿਵੇਂ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਲਿਖਿਆ ਸੀ ਕਿ ਰਾਂਝਾ ਪਟੇ ਚੋਪੜ ਕੇ ਤੇ ਸੋਹਣੀਆਂ ਮੁੱਛਾਂ ਦੇ ਉੱਤੇ ਤੇਲ ਲਾ ਕੇ ਵੰਜਲੀ ਵਜਾਂਦਾ ਫਿਰਦਾ ਸੀ ਪਿੰਡ ਦੇ ਵਿੱਚ। ਤੇ ਉਹੋ ਜਿਹੀ ਔਲਾਦ ਨਹੀਂ ਚੰਗੀ ਲੱਗਦੀ। ਹਮੇਸ਼ਾ ਇੱਜ਼ਤ, ਕਦਰ, ਪਿਆਰ ਉਸੇ ਨਾਲ ਹੀ ਮਾਲਕਾਨ ਵੀ ਕਰਦੇ ਨੇ ਤੇ ਮਾਪੇ ਵੀ ਕਰਦੇ ਨੇ, ਜਿਹੜਾ ਕਾਮਾ ਪੁੱਤਰ ਹੋਵੇ, ਰੁੱਝਿਆ ਰਵੇ, ਮਾਂ ਬਾਪ ਦਾ ਇਤਾਅਤ ਗੁਜ਼ਾਰ ਹੋਵੇ ਤੇ ਕੰਮ ਸ਼ਮ ਕਰੇ। ਬਾਜਵਾ ਸਾਹਿਬ, ਸਿਆਲਕੋਟ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਹੈ, ਉੱਥੇ ਸਾਡੇ ਇੱਕ ਮਿੱਤਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ ਜਨਾਬ ਉਮੈਰ ਘੁੰਮਣ ਸਾਹਿਬ ਜੀ ਜੀ, ਉਹ ਨਾ ਅਖਾਨ ਭਿਜਵਾਇਆ ਭਈ ਹਿਲੇ ਨੂੰ ਹਿਲਾਈਏ ਨਾ ਤੇ ਫਿਰ ਹਿਲੇ ਦਾ ਭਾਅ ਗਵਾਈਏ ਨਾ। ਹਾਂਜੀ, ਗੱਲ ਇਹ ਹੈ ਕਿ ਹਿਲਣਾ ਹਿਲਤਰ ਪੈ ਜਾਣਾ, ਹਾਂਜੀ ਯਾਨੀ ਕੋਈ ਪੱਕੀ ਆਦਤ ਪੈ ਜਾਣ ਨੂੰ ਆਂਦੇ। ਜੀ 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 ਫਲਾਣੇ ਨੂੰ ਆ ਹਿਲਤਰ ਪੈ ਗਈ ਏ ਜੀ, ਯਾਨੀ ਉਹ ਆਦਤ ਜਿਹੜੀ ਉਹ ਛੱਡਦਾ ਹੀ ਨਹੀਂ। ਜੀ 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 ਹਾਂਜੀ, ਇਸ ਅਖਾਣ 'ਚ ਦੱਸਿਆ ਗਿਆ ਕਿ ਜਿਹਨੂੰ ਜਿਹੜੀ ਆਦਤ ਪੈ ਗਈ ਹੈ ਨਾ, ਜੀ ਜੀ ਹਾਂਜੀ, ਉਹਨੂੰ ਤੁਸੀਂ ਅਗਰ ਜ਼ੋਰ ਨਾਲ ਆਪਣੀ ਕੋਈ ਨਵੀਂ ਆਦਤ ਪਾਉਣ ਦੀ ਕੋਸ਼ਿਸ਼ ਕਰੋਗੇ, ਹਾਂਜੀ ਹਾਂਜੀ, ਤੇ ਉਹ ਪਹਿਲੀ ਤੋਂ ਵੀ ਜਾਏਗਾ। ਹਾਂ। ਭਾਅ ਗਵਾਈਏ ਨਾ, ਜਿਹੜਾ ਉਹਦਾ ਭਾਅ ਭਰਮ ਬਣਿਆ ਹੈ, ਉਹ ਜਿੰਨਾ ਕੁ ਕਰਦਾ ਹੈ, ਹਾਂਜੀ, ਉਹਨਾਂ ਕੁ ਤੇ ਉਹ ਕਰਨ ਦਿਓ। ਉਹ ਇਸ ਤਰ੍ਹਾਂ ਵੀ ਹੁੰਦਾ ਕਿ ਇੱਕ ਬੰਦਾ ਜਿਹੜਾ ਉਹ ਮਤਲਬ ਇਹ ਕਿ ਤੁਸੀਂ ਸਮਝ ਲਓ ਕਿ ਆਮ ਬੰਦਿਆਂ ਨੂੰ ਅੱਧਾ ਕੰਮ ਕਰਦਾ ਹਾਂਜੀ, ਉਹਨੂੰ ਆਦਤ ਪਈ ਹੈ ਕਿ ਉਹ ਮੱਠਾ ਹੈ, ਉਹ ਐਵੇਂ ਹੱਥਾਂ ਪੈਰਾਂ 'ਚ ਪਿਆ ਵਿਸਮਦਾ ਹੈ। ਲੇਕਿਨ ਤੁਸੀਂ ਉਹਨੂੰ ਚਾਹੁੰਦੇ ਹੋ ਕਿ 2 ਗੁਣਾ ਕੰਮ ਕਰੇ। ਉਹ 2 ਗੁਣਾ ਕੰਮ ਕਰਨ ਦਾ ਤਰੀਕਾ ਇਹ ਵੇ ਕਿ ਉਹਨੂੰ ਜ਼ੋਰ ਜ਼ਬਰ ਨਾਲ ਤੁਸੀਂ ਕੋਸ਼ਿਸ਼ ਕਰੋਗੇ, ਉਹਨੂੰ ਜਿਹੜੀ ਹਿਲਤਰ ਪਈ ਹੈ ਤੇ ਉਹ ਬੜਾ ਔਖੀ ਛੱਡੇਗਾ, ਉਹਦੇ ਨਾਲ ਕੋਈ ਵਿਗਾੜ ਪੈ ਜਾਏਗਾ। ਉਹਨੂੰ ਜਿਹੜੀ ਆਦਤ ਪਈ ਹੈ ਉਹਨੂੰ ਹੌਲੀ 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 ਕੋ ਮਸਾਲਾ ਦੇ ਕੇ ਸੱਜੇ ਖੱਬੇ ਰੰਗ ਰੂਪ ਦੱਸ ਕੇ ਤੇ ਹੌਲੀ ਹੌਲੀ ਉਹਦੀ ਆਦਤ ਤਬਦੀਲ ਕੀਤੀ ਜਾ ਸਕਦੀ ਹੈ। ਜ਼ੋਰ ਜ਼ਬਰ ਨਾਲ ਆਦਤ ਨਹੀਂ ਤਬਦੀਲ ਕੀਤੀ ਜਾ ਸਕਦੀ। ਇਸੇ ਵਾਸਤੇ ਕਿਹਾ ਵੀ ਜਿਹੜਾ ਉਹ ਹਿਲ ਗਿਆ ਨਾ, ਜਿਹੜੀ ਉਹਦੀ ਆਦਤ ਬਣ ਗਈ ਹੈ, ਉਹਦਾ ਜਿਹੜਾ ਭਾਅ ਭਰਮ ਬਣਿਆ ਉਹਨੂੰ ਵੀ ਨਾ ਕਿਤੇ ਗਵਾ ਪਵੇ। ਗਵਾ ਬਵੋ, ਵਾਹ ਜੀ ਵਾਹ ਸਾਹਿਬ, ਉਹ ਹਿਲੇ ਨੂੰ ਹਿਲਾਈਏ ਨਾ ਤੇ ਹਿਲੇ ਦਾ ਭਾਅ ਗਵਾਈਏ ਨਾ। ਇਸ ਅਖਾਨ ਹੈ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਸਾਨੂੰ ਹਰ ਕਿਸਮ ਦੇ ਤਾਲੁਕਾਤ ਦੇ ਵਿੱਚ, ਮਸਲਨ ਇੱਕ ਮਾਲਕ ਤੇ ਉਹਦੇ ਮੁਲਾਜ਼ਮ ਦਾ ਇੱਕ ਆਪਸ ਦੇ ਵਿੱਚ ਤਾਲੁਕ ਹੈ, ਇੱਕ ਰਿਸ਼ਤਾ ਹੈ। ਇਸੇ ਤਰ੍ਹਾਂ ਮੀਆਂ ਬੀਵੀ ਦਾ ਰਿਸ਼ਤਾ ਹੈ, ਇਸੇ ਤਰ੍ਹਾਂ ਦੋਸਤਾਨੇ ਹੁੰਦੇ ਨੇ, ਯਾਰਾਂ ਦੋਸਤਾਂ ਦੇ ਰਿਸ਼ਤੇ ਹੁੰਦੇ ਨੇ। ਕਿਸੇ ਨੂੰ ਵੀ ਇਸ ਹੱਦ ਤੱਕ ਨਹੀਂ ਹਿਲਾ ਲੈਣਾ ਚਾਹੀਦਾ, ਇੰਨੀ ਗੇਜ ਨਹੀਂ ਪਾ ਲੈਣੀ ਚਾਹੀਦੀ, ਇੰਨੀ ਛੂਟ ਨਹੀਂ ਦੇ ਲੈਣੀ ਚਾਹੀਦੀ ਜਿਹੜੀ ਕੱਲ ਨੂੰ ਫਿਰ ਤੁਹਾਡੇ ਵਾਸਤੇ ਨਾਕਾਬਲੇ ਬਰਦਾਸ਼ਤ ਹੋ ਜਾਵੇ। ਮਿਸਾਲ ਦੇ ਤੌਰ ਤੇ ਸਾਡੀ ਇਸ ਧਰਤੀ ਦੇ ਅਸੂਲ ਨੇ ਵੀ ਅਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਬੜਾ ਪਿਆਰ ਕਰਨੇ ਆ, ਪੂਰੇ ਜਾਨ ਨਿਸਾਰ ਸਾਡੇ ਮਿੱਤਰ ਹੁੰਦੇ ਨੇ, ਲੇਕਿਨ ਅਸੀਂ ਇੱਕ ਹੱਦ ਤੱਕ ਦੋਸਤਾਂ ਨੂੰ ਆਪਣੇ ਘਰਾਂ ਦੇ ਵਿੱਚ ਤਸ਼ਰੀਫ ਲਿਆਉਂਦੇ ਨੇ। ਅਸੀਂ ਉਹਨਾਂ ਨੂੰ ਆਪਣੇ ਡਰਾਇੰਗ ਰੂਮ ਜਾਂ ਜਿਨ੍ਹਾਂ ਨੂੰ ਅਸੀਂ ਬੈਠਕ ਆਖਦੇ ਆ, ਉਹਨਾਂ 'ਚ ਬਹਾਨੇ ਆ, ਉਹਨਾਂ ਦੀ ਖਿਦਮਤ ਸੇਵਾ ਕਰਨੇ ਆ। ਐਡਾ ਫਰੀਕੁਐਂਟਲੀ ਜਾਂ ਐਡਾ ਫਰੀਲੀ ਆਜ਼ਾਦਾਨਾ ਤੌਰ ਤੇ ਆਪਣੇ ਘਰਾਂ ਦੇ ਵਿੱਚ ਅੰਦਰ ਜ਼ਨਾਨਖਾਨੇ ਵੱਲ ਨਹੀਂ ਜਾਣ ਦੇਣਾ ਚਾਹੀਦਾ। ਇਹ ਅੱਲਾਹ ਪਾਕ ਦਾ ਵੀ ਹੁਕਮ ਹੈ, ਸਾਡਾ ਦੀਨ ਵੀ ਪਰਦੇ ਦੀ ਹਦਾਇਤ ਕਰਦਾ ਹੈ। ਇਹਦੇ ਵਿੱਚ ਸਮਝਾਇਆ ਸਾਨੂੰ ਇਹ ਗਿਆ ਕਿ ਤੁਸੀਂ ਪਹਿਲੇ ਤੇ ਕਿਸੇ ਨੂੰ ਆਉਣ ਹੀ ਨਾ ਦਿਓ, ਇਸਲਾਮ ਦੇ ਅਸੂਲਾਂ ਤੇ ਆਪਣੇ ਸਮਾਜ ਦੇ ਅਸੂਲਾਂ ਤੇ ਅਮਲ ਕਰੋ।
ਕਿਸੇ ਨੂੰ ਮਤ ਇਹ ਗੇਜ ਪਾਓ ਕਿ ਉਹ ਇੱਕ ਹੱਦ ਨੂੰ ਕ੍ਰਾਸ ਕਰੇ। ਤੇ ਜੇ ਹੁਣ ਤੁਸੀਂ ਪਾ ਦਿੱਤੀ ਹੈ ਤੇ ਫਿਰ ਉਹਦਾ ਭਾਗ ਗਵਾਉਣਾ ਜਿਹੜਾ ਨਾ, ਉਹਦੀ ਉਹ ਗੇਜ, ਉਹਦੀ ਹਿਲਤਰ ਲਫ਼ਜ਼ ਜਿਹੜਾ ਦੇਖੋ ਕਿੰਨਾ ਸੋਹਣਾ ਬਾਜਵਾ ਸਾਹਿਬ ਇਸਤੇਮਾਲ ਕੀਤਾ। ਫਿਰ ਜਿਸਲੇ ਤੁਸੀਂ ਉਹਨੂੰ ਪਿਛਾਂ ਖਤਮ ਕਰਨਾ ਚਾਹੋਗੇ ਤੇ ਉਹ ਪਿਛਾਂ ਪਿਸਪਾ ਨਹੀਂ ਹੋਣਾ, ਫਿਰ ਉਹ ਫਿਰ ਤਲਕਾਤ ਦੀ ਖਰਾਬੀ ਦਾ ਸਬਬ ਬਣ ਜਾਏਗਾ। ਫਿਰ ਉਹ ਯਾਰੀ ਦੋਸਤੀ ਤੋਂ ਵੀ ਜਾਂਦੇ ਰਵਾਂਗੇ ਅਸੀਂ ਵੀ, ਉਹ ਵੀ ਆਵਾਜ਼ਾਰ ਹੋਏਗਾ। ਚੁਨਾਚਾ ਬੜਾ ਹੀ ਪਿਆਰਾ ਹੈ ਕਿ ਸਾਡੇ ਪੰਜਾਬੀ 'ਚ ਹੀ ਆਖਦੇ ਨੇ ਹੋਰ ਵੀ, ਇੰਨਾ ਮਿੱਠਾ ਵੀ ਨਾ ਹੋ ਕਿ ਕੋਈ ਤੈਨੂੰ ਚੱਟ ਹੀ ਲਵੇ ਤੇ ਇੰਨਾ ਕੌੜਾ ਵੀ ਨਾ ਹੋ ਕਿ ਕੋਈ ਤੈਨੂੰ ਥੁੱਕ ਹੀ ਛੱਡੇ। ਸੋ ਪਿਆਰਿਓ, ਇਹਦੇ 'ਚ ਇੱਕ ਬੜੀ ਵੱਡੀ ਮੱਤ ਦਿੱਤੀ ਗਈ ਹੈ ਕਿ ਤਮਾਮ ਜਿਹੜੇ ਸਾਡੇ ਮੁਰਵਜਾ ਕਵਾਨੀਨ ਨੇ, ਮਜ਼ਹਬੀ, ਇਸਲਾਮੀ, ਮੁਆਸ਼ਰਤੀ, ਮੁਲਕੀ, ਉਹਨਾਂ ਦੀ ਪਾਸਦਾਰੀ ਕਰਦਿਆਂ ਹੋਇਆਂ ਤਮਾਮ ਜਿਹੜੇ ਤਾਲੁਕਾਤ ਨੇ ਉਹ ਨਿਭਾਉਣੇ ਚਾਹੀਦੇ ਨੇ। ਅਗਾਂ ਪਿਛਾਂ ਨਹੀਂ ਹੋਣਾ ਚਾਹੀਦਾ, ਨਹੀਂ ਤੇ ਬੰਦਾ ਫਿਰ ਕੱਲ ਨੂੰ ਛੂਟਾਂ ਦੇ ਕੇ ਤੇ ਗੇਜਾਂ ਪਾ ਕੇ ਤੇ ਪਰੇਸ਼ਾਨ ਹੁੰਦਾ। ਬਾਜਵਾ ਸਾਹਿਬ ਐਬਟਾਬਾਦ ਤੋਂ ਸਾਡੀ ਧੀ ਨੇ ਤੂਬਾ ਖਾਲਦ, ਉਹਨਾਂ ਅਖਾਨ ਭਿਜਵਾਇਆ ਵੀ ਵਿੱਚ ਸ਼ਰੀਕੇ ਵਸੀਏ, ਹਾਂਜੀ, ਅੰਦਰ ਰੋਈਏ ਤੇ ਬਾਹਰ ਹੱਸੀਏ। ਬੜੀ ਸੋਹਣੀ ਮੱਤ ਖਾਨ ਚ ਦਿੱਤੀ ਗਈ ਹੈ। ਜੀ ਜੀ ਜੀ। ਉਹ ਐਬਟਾਬਾਦ ਤੋਂ ਮੈਨੂੰ ਯਾਦ ਆਇਆ, ਸਾਡਾ ਇੱਕ ਯਾਰ ਉੱਥੋਂ ਦਾ ਹੁੰਦਾ ਸੀ ਸ਼ਰੀਫ ਸ਼ਾਹ, ਜੀ ਜੀ, ਕਾਸਟ ਅਫਸਰ ਵਾਹ ਕੈਂਟ। ਅੱਛਾ ਜੀ, ਅੱਛਾ। ਤੇ ਉਹਨੇ ਸਵੇਰੇ ਸਵੇਰੇ ਮੇਰੇ ਕੋਲ ਆ ਜਾਣਾ ਜਦੋਂ ਮੈਂ ਹੁੱਕਾ ਪਾਉਂਦਿਆ ਹੋਣਾ ਦਫ਼ਤਰ ਜਾਣ ਤੋਂ ਪਹਿਲਾਂ। ਜੀ ਜੀ। ਤੇ ਉਹ ਉਦੋਂ 18ਵੇਂ ਸਕੇਲ 'ਚ ਸਨ ਉੱਥੇ ਕਾਸਟ ਅਫਸਰ POF ਵਾਹ ਕੈਂਟ 'ਚ। ਵਾਹ, ਤੁਸੀਂ ਉੱਥੇ ਵਾਹ ਕੈਂਟ POF 'ਚ ਸਰਵਿਸ ਕੀਤੀ ਹੈ? ਹਾਂਜੀ। ਅੱਛਾ, ਤੇ ਉਹ ਨਾ ਉਹਨਾਂ ਨੇ ਇੱਕ ਨਜ਼ਮ ਸੁਣਾਣੀ, ਮੈਂ ਕਿਹਾ ਸ਼ਾਹ ਜੀ ਕੋ ਸੁਣਾਓ, ਤੇ ਉਹਨਾਂ ਆਖਣਾ ਉਹ ਖਾਬ ਆਸਾ ਕਿ ਖਿਆਲ ਆਸਾ, ਆਸਾ ਜੋ ਕੁਝ ਵੀ ਬੇਮਿਸਾਲ ਆਸਾ, ਕੋਠਾ ਚਾੜਦਿਆਂ ਸ਼ਾਹ ਇਮਦਾਦ ਕੀਤੀ, ਅੱਗ ਲਾਉਂਦਿਆਂ ਵੀ ਜ਼ਾਲਮ ਨਾਲ ਆਸਾ, ਅਸਾਂ ਆਏ ਤਾਂ ਇਹ ਹਰਾਮ ਹੋਇਆ, ਸ਼ਰਾਬ ਸੁਣਦੇ ਆ ਪਹਿਲੂ ਹਲਾਲ ਆਸਾ। ਵਾਹ ਵਾਹ। ਉਹ ਮੈਨੂੰ ਐਬਟਾਬਾਦ ਦੇ ਹਵਾਲੇ ਨਾਲ ਉਹ ਸ਼ਰੀਫ ਸ਼ਾਹ ਸਾਹਿਬ ਦੇ ਉਹ ਸ਼ੇਰ ਯਾਦ ਆ ਗਏ। ਹਾਂਜੀ, ਤੇ ਇਸ ਅਖਾਨ ਵਿੱਚ ਨਾ ਬੜੀ ਸੋਹਣੀ ਮੱਤ ਦਿੱਤੀ ਗਈ ਹੈ ਜੀ ਕਿ ਜਿਹੜਾ ਸ਼ਰੀਕੇ ਦੇ ਅੰਦਰ ਵਸਣ ਹੈ ਨਾ, ਵੇਖੋ ਨਾ ਜੀ, ਤੁਸੀਂ ਵੇਖਿਆ ਕਿ ਸ਼ਹਿਰਾਂ 'ਚ ਬੇਸੁਝਾਣੀ ਵਸੋਂ ਹੁੰਦੀ ਹੈ, ਜਿਹਦੇ 'ਚ ਕਿਸੇ ਨੂੰ ਕੋਈ ਪਤਾ ਹੀ ਨਹੀਂ ਕਿ ਕੋਈ ਕਿਹਦਾ ਪੁੱਤਰ ਹੈ, ਕਿਹਦਾ ਪੋਤਰਾ ਹੈ, ਕਿਹੜੀ ਨਸਲ ਦਾ ਹੈ, ਕੋਈ ਨਸਲ ਹੈ ਕਿ ਬਨਸਲ ਹੈ ਕਿ ਨਸਲੀ ਹੈ। ਹਾਂਜੀ। ਤੇ ਉਹ ਉੱਥੇ ਹੋਰ ਹੀ ਮਿਆਰ ਹੁੰਦੇ ਨੇ ਇੱਕ ਦੂਜੇ ਨੂੰ ਮਿਲਣ ਮਿਲਾਣ ਦੇ ਜੀ, ਇਸ ਤਰ੍ਹਾਂ। ਲੇਕਿਨ ਸਾਡਾ ਜਿਹੜਾ ਪਿੰਡ ਵਸੋਂ ਦਾ ਸਿਲਸਿਲਾ ਹੈ, ਇਹਦੇ 'ਚ ਲੋਕ ਕੋਸ਼ਿਸ਼ ਕਰਦੇ ਨੇ, ਪੂਰਾ ਯਤਨ ਕਰਦੇ ਨੇ ਵੀ ਆਪਣੇ ਵੱਲੋਂ ਕੋਈ ਕਮੀ ਕੁਤਾਹੀ ਹੋਏ ਵੀ ਨਾ ਅੰਦਰ, ਕੋਈ ਮਾਲੀ ਕਮਜ਼ੋਰੀ, ਕੋਈ ਕਿਸੇ ਕਿਸਮ ਦੀ ਪਰੇਸ਼ਾਨੀ, ਤੇ ਜਦੋਂ ਬਾਹਰ ਨਿਕਲਣ ਤੇ ਕਿਸੇ ਨੂੰ ਉਹਨਾਂ ਦੀ ਉਸ ਪਰੇਸ਼ਾਨੀ ਦਾ ਪਤਾ ਨਾ ਲੱਗੇ। ਉਹ ਭਰ ਮਰਦਾਨੇ ਹੋ ਕੇ ਜੀਵਨ, ਭਾਵੇਂ ਇਥੋਂ ਤੱਕ ਖਰਾਬੀ ਹੋਵੇ ਜਾਂ ਪਰੇਸ਼ਾਨੀ ਇਸ ਤਰ੍ਹਾਂ ਦੀ ਹੋਵੇ ਜਾਂ ਮ੍ਰਿਤਣ ਆ ਜਾਏ ਕੋਈ, ਕਿ ਉਹ ਅੰਦਰ ਬਹਿ ਕੇ ਰੋਂਦੇ ਵੀ ਰਹਿਣ, ਲੇਕਿਨ ਜਦੋਂ ਬਾਹਰ ਜਾਣ ਤੇ ਸ਼ਰੀਕਾਂ ਦੇ ਸਾਹਮਣੇ ਉਹ ਹੱਸ ਕੇ ਉਹਨਾਂ ਨੂੰ ਵਿਖਾਣ ਕਿ ਅਸੀਂ ਬਿਲਕੁਲ, ਸਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਵਾਹ ਵਾਹ। ਕਿਉਂਕਿ ਸ਼ਰੀਕੇ ਦੇ ਅੰਦਰ ਰੋਇਆ ਕੋਈ ਪਾਤ ਨਹੀਂ ਦਿੰਦਾ, ਲੇਕਿਨ ਬੰਦੇ ਦਾ ਰਹਿੰਦਾ ਕੱਖ ਨਹੀਂ ਜੀ, ਸਗੋਂ ਭੰਡਦੇ ਨੇ, ਅਗਲੇ ਭੰਡਦੇ ਨੇ ਤੇ ਚਾਗੀਆਂ ਕਰਦੇ ਨੇ। ਇਸ ਵਾਸਤੇ ਮਤਲਬ ਜਿਹੜਾ ਸ਼ਰੀਕੇ ਦੇ ਅੰਦਰ ਵਾਸ ਹੈ, ਉਹਦੇ 'ਚ ਰਹਿਣ ਦਾ ਸਭ ਤੋਂ ਕਿ ਤੁਸੀਂ ਮਤਲਬ ਜਦੋਂ ਸ਼ਰੀਕੇ 'ਚ ਜਾਓ, ਬਾਹਰ ਨਿਕਲੋ, ਉਦੋਂ ਮੁੱਛਾਂ ਨੂੰ ਤਾਹ ਦੇ ਕੇ ਰੱਖੋ। ਹਾਂਜੀ। ਔਰ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹਨੂੰ ਕੋਈ ਪਰੇਸ਼ਾਨੀ ਨਹੀਂ। ਤੁਹਾਨੂੰ ਲੱਖ ਪਰੇਸ਼ਾਨੀਆਂ ਹੋਵੇ, ਮ੍ਰਿਤਨ ਆ ਜਾਏ, ਗਰੀਬੀ ਆ ਜਾਏ, ਹਾਂਜੀ, ਬੰਦਾ ਮਤਲਬ 100 ਥੋੜਾ ਪੈ ਜਾਂਦੀਆਂ। ਹਾਂਜੀ ਹਾਂਜੀ। ਔਰ ਉਹ ਆਪਣੀਆਂ ਘਰ ਦੀਆਂ 4 ਦੀਵਾਰੀਆਂ ਦੇ ਅੰਦਰ, ਕੰਧਾਂ ਦੇ ਅੰਦਰ ਹੀ ਬਹਿ ਕੇ ਤੇ ਉਹਦਾ ਕੋਈ ਗਿਲਾ ਗੁਜ਼ਾਰੀ ਆਪਣੇ ਜੀਆਂ ਨਾਲ, ਘਰਦਿਆਂ ਨਾਲ ਕਰਨਾ ਤੇ ਕਰ ਲਵੇ, ਲੇਕਿਨ ਬਾਹਰ ਨਿਕਲ ਕੇ ਕਿਸੇ ਅੱਗੇ ਨਾ ਕਰੇ। ਵਾਹ ਵਾਹ ਵਾਹ। ਲੋ ਜੀ ਪਿਆਰਿਓ, ਅਖਾਨ ਸਾਡੀ ਧੀ ਨੇ ਭੇਜਿਆ ਸੀ ਤੂਬਾ ਖਾਲਦ ਨੇ ਐਬਟਾਬਾਦੋਂ, ਭਈ ਵਿੱਚ ਸ਼ਰੀਕੇ ਵਸੀਏ, ਅੰਦਰ ਰੋਈਏ ਤੇ ਬਾਹਰ ਹੱਸੀਏ। ਬਾਜਵਾ ਸਾਹਿਬ ਫਰਮਾਇਆ ਵੀ ਇਹਦੇ 'ਚ ਬੜੀ ਵੱਡੀ ਮੱਤ ਦਿੱਤੀ ਗਈ ਹੋਈ ਹੈ। ਵੇਖੋ, ਸ਼ਰੀਕਾਂ ਤੋਂ ਅੱਡ ਹੋ ਕੇ ਜਿਉਣਾ ਵੀ ਜਿਹੜਾ ਨਾ ਜੀ, ਉਹ ਕੋਈ ਇੱਜ਼ਤ ਵਾਲੀ ਗੱਲ ਨਹੀਂ ਹੁੰਦੀ। ਭੈਣਾਂ ਭਰਾ ਸਾਰੇ ਜਿੱਥੇ ਵਸਦੇ ਹੋਣ ਇਕੱਠੇ, ਉੱਥੇ ਹੀ ਵਸਣਾ ਚਾਹੀਦਾ। ਆਪਣੇ ਇੱਕ ਦਾਦੇ ਦੀ, ਇੱਕ ਨਾਨੇ ਦੀ ਔਲਾਦ ਜੇ ਸਬੱਬੀ, ਅਵਲ ਤੇ ਹੁਣ ਦੁਨੀਆ ਦੂਰੋਂ ਦੂਰ ਟੁਰ ਜਾਂਦੀ ਹੈ, ਕਿਸੇ ਦਾ ਰਿਜ਼ਕ ਉਹਨੂੰ ਕਿਤੇ ਲੈ ਜਾਂਦਾ, ਕਿਸੇ ਦਾ ਕਿਤੇ ਲੈ ਜਾਂਦਾ, ਲੇਕਿਨ ਆਪਣੇ ਪਿੰਡ ਦੇ ਵਿੱਚ ਅਗਰ ਦਾਦੇ ਪੜਦਾਦੇ ਤੋਂ ਲੈ ਕੇ ਸਾਰੇ ਰਿਸ਼ਤੇਦਾਰ ਇਕੱਠੇ ਇੱਕੋ ਹੀ ਪਿੰਡ 'ਚ ਪੈ ਵਸਦੇ ਨੇ
ਤੇ ਉੱਥੇ ਪਿਆਰਿਓ ਉਹਨਾਂ ਦੀ ਜਿਹੜੀ ਗੱਲ ਹੈ ਨਾ ਉਹ ਹੋਰ ਹੁੰਦੀ ਹੈ, ਇੱਜ਼ਤ ਹੁੰਦੀ ਹੈ। ਦੁਨੀਆ ਆਖਦੀ ਹੈ ਵੇਖੋ ਜੀ ਇਹਨਾਂ ਦੇ ਇੱਕ ਘਰ ਦੀਆਂ 40 ਡਾਂਗਾਂ ਨੇ, ਇਹਨਾਂ ਦੀਆਂ 45 ਡਾਂਗਾਂ ਨੇ, ਮਤਲਬ ਜਿੰਨੇ ਪੁੱਤਰ ਭਰਾ ਹੋਣ ਮਾਸ਼ਾਅੱਲਾ ਉਹ ਗਿਣੇ ਜਾਂਦੇ ਨੇ ਤੇ ਇੱਕ ਭੜ ਭਾਵ ਬਣਿਆ ਹੁੰਦਾ ਹੈ। ਹੁਣ ਪਿੰਡੋਂ ਉੱਠ ਕੇ ਇੱਕ ਬੰਦਾ ਜਾ ਸ਼ਹਿਰ ਕੁਈਰ ਵਾਲੇ ਮਕਾਨ ਬਣਾਉਂਦਾ ਹੈ, ਮਾਸ਼ਾਅੱਲਾ ਭਾਵੇਂ ਉਹ ਕਿੰਨਾ ਵੱਡਾ ਚੌਧਰੀ ਹੋਵੇ, ਉਹਨੇ ਉੱਥੇ ਤੇ ਉਹਨੇ ਮਹੱਲੇ 'ਚ ਇਕੱਲਿਆਂ ਹੀ ਰਹਿਣਾ ਨਾ, ਉਹਦੀਆਂ ਬਾਹਾਂ ਸ਼ਾਵਾਂ ਤੇ ਪਿੰਡ ਹੀ ਰਹਿ ਗਈਆਂ। ਇਸ ਵਾਸਤੇ ਵਸਣਾ ਤੇ ਸ਼ਰੀਕੇ ਦੇ ਵਿੱਚ ਹੀ ਚਾਹੀਦਾ ਤੇ ਉੱਥੇ ਹੀ ਬੰਦੇ ਦੀ ਟੌਰ ਹੁੰਦੀ ਹੈ। ਭਾਵੇਂ ਆਪਸ ਵਿੱਚ ਨਾਰਾਜ਼ਗੀਆਂ ਵੀ ਹੋਣ, ਹਾਂ ਆਖਦੇ ਨਹੀਂ ਵੀ ਚੀਮੇ ਚਿੱਠੇ, ਖਾਣ ਪੀਣ ਨੂੰ ਅੱਡੋ ਅੱਡ ਤੇ ਲੜਨ ਭਿੜਨ ਨੂੰ ਇਕੱਠੇ, ਤੇ ਭਾਵੇਂ ਆਪਸ ਵਿੱਚ ਨਾਰਾਜ਼ਗੀਆਂ ਵੀ ਹੋਣ, ਪਰ ਇੱਕ ਚਾਚੇ ਦੇ ਇੱਕ ਤਾਏ ਦੇ ਪੁੱਤਰ ਨੂੰ ਕਿਤੇ ਕੁੱਟ ਪੈਂਦੀ ਹੋਵੇ ਤੇ ਸਾਰੇ ਫਿਰ ਖੂਨ ਤੇ ਜੋਸ਼ ਮਾਰ ਆਉਂਦਾ ਨਾ, ਇਕੱਠੇ ਹੋ ਜਾਂਦੇ ਨੇ। ਇਹ ਬੱਚੀ ਸਾਡੀ ਧੀ ਨੇ ਜਿਹੜਾ ਖਾਨ ਭੇਜਿਆ, ਇਹਦਾ ਪਹਿਲਾ ਹਿੱਸਾ ਵੀ ਵਿੱਚ ਸ਼ਰੀਕੇ ਵਸੀਏ, ਇੱਜ਼ਤ ਤਾਂ ਹੀ ਜੇ। ਤੇ ਹੁਣ ਦੂਜਾ ਜਿਵੇਂ ਬਾਜਵਾ ਸਾਹਿਬ ਸਮਝਾਇਆ ਨਾ ਵੀ ਅੰਦਰ ਰੋਈਏ ਤੇ ਬਾਹਰ ਹੱਸੀਏ। ਹੁਣ ਸ਼ਰੀਕਾਂ 'ਚ ਰਹਿੰਦੇ ਆ, ਜ਼ਿੰਦਗੀ ਦੇ ਉਤਾਰ ਚੜਾਓ ਹੁੰਦੇ ਨੇ, ਮਾੜੇ ਚੰਗੇ ਦਿਨ ਵੀ ਆ ਜਾਂਦੇ ਨੇ। ਉਹ ਮੇਰੇ ਦਿਨ ਭੈੜੇ ਹੀ ਮਸਲਾ ਆ ਗਏ ਨੇ ਘਰ 'ਚ, ਹੁਣ ਮਾਲੀ ਤੌਰ ਤੇ ਮੈਂ ਪਰੇਸ਼ਾਨ ਹਾਲ ਹੋ ਗਿਆ ਪਿਆਰਿਓ। ਤੇ ਅੱਲਾ ਨਾ ਕਰੇ ਅਜਿਹੀ ਸੂਰਤ ਹਾਲ ਵੀ ਹੋ ਜਾਏ ਤੇ ਅਖਾਨ 'ਚ ਸਾਨੂੰ ਮੱਤ ਦਿੱਤੀ ਗਈ ਹੈ ਵੀ ਅੰਦਰ ਫਾਕਾ ਕਸ਼ੀ ਵੀ ਹੈ ਨਾ, ਤੇ ਬਾਹਰ ਜਾ ਕੇ ਢੰਡੋਰਾ ਨਾ ਪਿੱਟੋ ਕਿ ਯਾਰ ਹਾਂ ਤੇ ਅੱਜ ਸਵੇਰ ਦਾ ਪੱਕਾ ਹੀ ਕੱਖ ਨਹੀਂ ਤੇ ਰੋਟੀ ਕੋਈ ਨਹੀਂ ਖਾਧੀ। ਉਹਦੀ ਵਜ੍ਹਾ ਇਹ ਵੇ ਕਿ ਸ਼ਰੀਕ ਜੇ ਤੇ ਹੁਣ ਚੰਗੇ ਪਿਆਰੇ ਜਾਂ ਦੋਸਤ ਤੇ ਫਿਰ ਤੇ ਉਹ ਤੁਹਾਡੀ ਮਦਦ ਕਰਨਗੇ, ਉਸੇ ਵੇਲੇ ਤੁਹਾਡੇ ਘਰ ਆਟਾ ਦਾਣਾ ਪਾ ਕੇ ਦੇਣਗੇ। ਤੇ ਜੇ ਨਾ ਹੋਵੇ ਇਸ ਤਰ੍ਹਾਂ ਦੀ ਗੱਲ ਪਿਆਰਿਓ, ਚੂੰਕਿ ਦੂਸਰੀ ਗੱਲ ਹੀ ਅੱਜ ਕੱਲ੍ਹ ਜ਼ਿਆਦਾ ਵੇਖਣ 'ਚ ਆਉਂਦੀ ਹੈ, ਫਿਰ ਉਹ ਤੁਹਾਡੀ ਮਦਦ ਤੇ ਕਰ ਨਹੀਂ ਸਕਦੇ, ਲੇਕਿਨ ਉਹ ਗੱਲਾਂ ਜ਼ਰੂਰ ਕਰਨਗੇ, ਤੁਹਾਨੂੰ ਭੰਡਣਗੇ, ਜਿੱਥੇ ਬਹਿਣਗੇ ਲੈ ਵੀ ਅੱਜ ਕੱਲ੍ਹ ਮਰ ਗਏ ਆ ਜੀ, ਰੋਟੀ ਖਾਣ ਨੂੰ ਵੀ ਕੋਈ ਨਹੀਂ ਸੂ, ਪਰਸੋਂ ਦਾ ਆਉਂਦਾ ਸੀ ਮੈਂ ਭੁੱਖਾ ਫਿਰਨ ਡਿਆ, ਬੱਚੇ ਵਿਚਾਰੇ ਦੇ ਧੱਕੇ ਖਾਂਦੇ, ਉਹ ਤੁਹਾਨੂੰ ਬੇਇੱਜ਼ਤ ਕਰਨਗੇ। ਇਸ ਵਾਸਤੇ ਜਦੋਂ ਉਹਨਾਂ ਦੇ ਵਿੱਚ ਬਾਹਰ ਆਓ ਤੇ ਕਲਫ ਵਾਲਾ ਨਹੀਂ ਤੇ ਉਂਝ ਧੋਤਾ ਹੋਇਆ ਸੋਹਣਾ ਸੂਟ ਜ਼ਰੂਰ ਪਾ ਕੇ ਤੇ ਆਕੜ ਕੇ ਵਿੱਚ ਫਿਰੋ, ਤਰਲਾ ਉਸ ਸਾਹਿਬ ਅੱਗੇ ਲਵੋ ਜਿਹਨੇ ਤੁਹਾਡੇ ਹਾਲਾਤ ਬਦਲਨੇ ਨੇ, ਜਿਹੜਾ ਰਜ਼ ਕੇ ਮੁਤਲਕ ਹੈ। ਪਿਆਰਿਓ ਇਹ ਸਨ ਤੁਹਾਡੇ ਭਿਜਵਾਏ ਹੋਏ ਅਖਾਨ। ਹੁਣ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ, ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे बट में चल मेले नू चलिए हाय चल